ਭਾਰਤ ਦੀ ਸੰਸਦ ਨੇ ਇਤਿਹਾਸ ਰਚਦਿਆਂ 92 ਔਰ ਟੋਟਲ 93 ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ, ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਉਹਨਾਂ ਦਾ ਕਸੂਰ ਕੀ ਸੀ? ਉਹਨਾਂ ਦਾ ਕਸੂਰ ਸਿਰਫ ਇਹਨਾਂ ਸੀ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗ ਰਹੇ ਸਨ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀ ਸੰਸਦ ਨੇ ਇਤਿਹਾਸ ਰਚਦਿਆਂ 92 ਔਰ ਟੋਟਲ 93 ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ, ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਉਹ ਕਰ ਕੀ ਰਹੇ ਸਨ? ਉਹਨਾਂ ਦਾ ਕਸੂਰ ਕੀ ਸੀ? ਉਹਨਾਂ ਦਾ ਕਸੂਰ ਸਿਰਫ ਇਹਨਾਂ ਸੀ ਕਿ ਜਿਹੜੇ ਪਿਛਲੇ ਦਿਨੀ 13 ਦਸੰਬਰ ਨੂੰ ਜਿਹੜਾ ਸੰਸਦ ਦੇ ਵਿੱਚ ਧੂਏ ਵਾਲੇ ਬੰਬ ਕਹਿ ਲਓ ਜਾਂ ਧੂਏ ਵਾਲੀਆਂ ਜਿਹੜੀਆਂ ਚੀਜ਼ਾਂ ਛੱਡੀਆਂ ਗਈਆਂ ਨੇ, ਉਹਨਾਂ ਦੇ ਮਾਮਲੇ ਤੇ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗ ਰਹੇ ਸਨ। ਸਦਨ ਦੇ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ, DMK ਸਾਂਸਦ ਮੈਂਬਰ TR ਬਾਲੂ ਤੇ ਹੋਰ 33 ਵਿਰੋਧੀ ਮੈਂਬਰਾਂ ਨੂੰ ਤਾਂ ਲੋਕ ਸਭਾ ਦੇ ਵਿੱਚੋਂ ਮੁਅੱਤਲ ਕੀਤਾ ਗਿਆ, ਜਿਨ੍ਹਾਂ ਦੇ ਵਿੱਚ TMC ਦੇ ਸੁਗਾਤ ਰਾਏ ਵੀ ਨੇ, ਤੇ ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਕਰੀਬ 45 ਮੈਂਬਰਾਂ ਨੂੰ ਸੰਸਦ ਦੀ ਸੁਰੱਖਿਆ ਦੇ ਉਲੰਘਣਾ ਤੇ ਮੁੱਦੇ ਤੇ ਨਾਅਰੇਬਾਜ਼ੀ ਕਰਨ ਤੇ ਕਾਰਵਾਈ ਦੇ ਵਿੱਚ ਵਿਘਨ ਪਾਉਣ ਤੋਂ ਬਾਅਦ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਦਨ ਦੇ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ। ਯਾਨੀ ਕਿ ਟੋਟਲ ਜੇ ਜਿੰਨੇ ਹੁਣ ਤੱਕ ਹੋਏ ਨੇ ਇਹਨਾਂ ਦੇ ਵਿੱਚੋਂ ਜੇ ਆਪਾਂ ਟੋਟਲ ਲਾਵਾਂਗੇ ਇਹਨਾਂ ਦਾ ਤਾਂ 92 ਤੇ ਇੱਕ ਨੂੰ ਕੱਢ ਹੀ ਦਿੱਤਾ ਗਿਆ। ਜੇ ਟੋਟਲ ਗਿਣਤੀ ਕਰਦੇ ਹਾਂ ਤਾਂ 93, ਜੇ ਆਪਾਂ 92 ਵੀ ਮੰਨ ਕੇ ਚੱਲੇ ਗਏ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਅੰਕੜਾ, ਇੱਕ ਇਤਿਹਾਸਿਕ ਗਿਣਤੀ ਹੈ ਜਦੋਂ ਸਦਨ ਦੇ ਦੋਵਾਂ ਸਦਨਾਂ ਦੇ ਵਿੱਚੋਂ ਮੈਂਬਰ ਪਾਰਲੀਮੈਂਟਾਂ ਨੂੰ ਸਿਰਫ ਦੇਸ਼ ਦੀ ਸੁਰੱਖਿਆ ਦੇ ਮਾਮਲੇ ਤੇ ਸਵਾਲ ਕਰਨ ਦੇ ਮਸਲੇ ਤੇ ਮੁਅੱਤਲ ਕਰ ਦਿੱਤਾ ਹੋਵੇ। ਹੁਣ ਪਹਿਲਾਂ ਤਾਂ ਆਪਾਂ ਇਸ ਸਿਸਟਮ ਨੂੰ ਸਮਝਦੇ ਹਾਂ ਕਿ ਸਿਸਟਮ ਹੈ ਕੀ, ਚੋਣ ਪ੍ਰਕਿਰਿਆ ਹੈ ਕੀ। ਉਸ ਤੋਂ ਬਾਅਦ ਆਪਾਂ ਇਹ ਵੀ ਦੇਖਦੇ ਹਾਂ ਕਿ ਜਦੋਂ ਗੱਲ ਸੁਣਨ ਨੂੰ ਕੋਈ ਸਰਕਾਰ ਤਿਆਰ ਹੀ ਨਹੀਂ, ਫਿਰ ਉੱਥੋਂ ਦੇ ਨੁਮਾਇੰਦੇ ਲੋਕ ਕਰਨ ਕੀ, ਤੇ ਜਿਹੜੀਆਂ ਪਾਰਟੀਆਂ ਨੇ ਜਾਂ ਸਰਕਾਰਾਂ ਨੇ ਇਹਨਾਂ ਦਾ ਤਾਨਾਸ਼ਾਹੀ ਰਵੱਈਆ ਕਿਉਂ ਹੋ ਚੁੱਕਿਆ। ਅਸੀਂ ਲੋਕ ਤਾਨਾਸ਼ਾਹੀ ਕਹਿ ਰਹੇ ਨੇ ਜਾਂ ਅਸੀਂ ਤਾਨਾਸ਼ਾਹ ਕਹਿ ਰਹੇ ਹਾਂ ਤਾਂ ਕਿਉਂ ਕਹਿ ਰਹੇ ਹਾਂ। ਤੇ ਤੀਜਾ, ਡੈਮੋਕ੍ਰੈਟਿਕ ਰਿਫਾਰਮਸ ਦੀ ਗੱਲ ਜਦੋਂ ਚੱਲਦੀ ਹੈ ਤਾਂ ਉਹਦੇ 'ਚ ਕੀ ਕਵਰ ਹੁੰਦਾ, ਇਸ ਮਸਲੇ ਦੀ ਬੈਕਗਰਾਊਂਡ ਕੀ ਹੈ, ਕਦੋਂ ਸੰਸਦ ਦੇ ਵਿੱਚ ਕਿਹੜੇ MP ਜਿਹੜੇ ਮੁਅੱਤਲ ਕੀਤੇ ਗਏ ਤੇ ਉਹਨਾਂ ਦੇ ਦੋਸ਼ ਕੀ ਸੀ, ਤੇ ਵਿਰੋਧੀ ਧਿਰਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਜਿਹਦੇ ਤੋਂ ਉਹ ਭੱਜ ਨਹੀਂ ਸਕਦੇ, ਜਿਸ ਤਰ੍ਹਾਂ ਸਰਕਾਰ ਨਹੀਂ ਭੱਜ ਸਕਦੀ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸਦਨ ਹੁੰਦਾ, ਜਦੋਂ ਲੋਕ ਸਭਾ ਦੀ ਸਿਟਿੰਗ ਹੁੰਦੀ ਹੈ ਤਾਂ ਉਦੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਸਰਕਾਰ ਕਿਹੜੇ ਮਸਲਿਆਂ ਤੇ ਗੱਲ ਕਰੂਗੀ। ਕਈ ਵਾਰੀ ਤੁਸੀਂ ਸੁਣਿਆ ਹੋਣਾ ਕਿ ਸਰਬ ਪਾਰਟੀ ਮੀਟਿੰਗ ਵੀ ਹੁੰਦੀ ਹੈ। ਸਰਬ ਪਾਰਟੀ ਮੀਟਿੰਗ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਜਾਂਦਾ, ਔਰ ਜੇਕਰ ਇਖਲਾਕੀ ਤੌਰ ਤੇ ਦੇਖੀਏ ਆਪਾਂ ਤੇ ਸਰਕਾਰ ਤੇ ਸਰਕਾਰ ਦੀ ਮਸ਼ੀਨਰੀ ਅਫਸਰਸ਼ਾਹੀ ਦੇ ਲਈ ਇੱਕ ਬੜਾ ਸੰਕਟ ਦਾ ਸਮਾਂ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਨੂੰ ਸਵਾਲ ਹੋਣਗੇ, ਸਾਨੂੰ ਜਵਾਬ ਦੇਣਾ ਪਊਗਾ। ਪਰ ਇਹ ਤਾਂ ਨਾ ਜੇਕਰ ਕੋਈ ਡੈਮੋਕ੍ਰੈਟਿਕ ਸਿਸਟਮ ਹੋਊਗਾ ਤੇ ਜੇਕਰ ਕੋਈ ਪ੍ਰਧਾਨ ਮੰਤਰੀ ਸੋਚੇ ਕਿ ਮੈਂ ਜਵਾਬ ਨਹੀਂ ਦੇਣਾ, ਔਰ ਪ੍ਰਧਾਨ ਮੰਤਰੀ ਦਾ ਰਵੱਈਆ ਕੋਈ ਪਹਿਲੀ ਵਾਰ ਥੋੜ੍ਹਾ ਕਿ ਮੈਂ ਜਵਾਬ ਨਹੀਂ ਦੇਣਾ। ਮਣੀਪੁਰ ਦੇ ਮੁੱਦੇ ਤੇ ਬੜੀ ਉਹ ਸਥਿਤੀ ਉਦੋਂ ਬੋਲੇ ਜਦੋਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ, ਜਾਂ ਸਥਿਤੀ ਸਾਰੀ ਦੁਨੀਆ ਨੇ ਨੋਟ ਕਰ ਲਈ। ਦੋ ਬੀਬੀਆਂ ਨੂੰ ਨਗਨ ਘੁਮਾਏ ਜਾਣ ਦੀ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਉਦੋਂ ਉਹ ਬੋਲਦੇ ਨੇ। ਹੁਣ ਇੱਥੇ ਹੋ ਕੀ ਰਿਹਾ? ਇੱਥੇ ਇਹ ਹੋ ਰਿਹਾ ਕਿ ਜਿਹੜੇ ਲੋਕ ਸਵਾਲ ਪੁੱਛ ਰਹੇ ਨੇ ਕਿ ਇਹਦੇ ਤੇ ਜਵਾਬ ਦਿਓ, ਸਾਨੂੰ ਦੱਸੋ ਇਹ ਹੋਇਆ ਕਿਵੇਂ, ਵਾਪਰਿਆ ਕਿਵੇਂ। ਹੁਣ ਜਿਹੜਾ ਸ਼ਿਵ ਪ੍ਰਤਾਪ ਹੈ ਜਿਹਦੀ ਪਾਸ ਦੇ ਉੱਤੇ ਇਹ ਲੋਕ ਐਂਟਰ ਹੋਏ ਸਨ, ਜਿਨ੍ਹਾਂ ਨੂੰ ਫੜਿਆ ਗਿਆ, ਔਰ ਉਹਨਾਂ ਤੇ ਪਹਿਲੀ ਗੱਲ ਤਾਂ ਬੜੇ ਤਕੜੇ ਮੁਕੱਦਮੇ ਠੋਕ ਦਿੱਤੇ ਗਏ, ਬੜੀਆਂ ਤਕੜੀਆਂ ਧਾਰਾਵਾਂ ਲਾਈਆਂ ਗਈਆਂ ਜਿਨ੍ਹਾਂ ਦਾ ਵਿਰੋਧ ਵੀ ਹੋ ਰਿਹਾ ਔਰ ਉਹ ਹੋਣਾ ਵੀ ਚਾਹੀਦਾ। ਔਰ ਤੁਸੀਂ ਦੇਖੋ ਕਿ ਵਿਰੋਧੀ ਪਾਰਟੀਆਂ ਦਾ ਦੋਗਲਾਪਣ ਕਿਵੇਂ ਆ। ਪਹਿਲਾਂ ਤਾਂ ਆਪਾਂ ਇਹ ਸਮਝਦੇ ਹਾਂ ਕਿ ਇਹ ਜੋ ਚੱਲਿਆ ਉਹ ਹੋਇਆ ਕਿਵੇਂ, ਤੇ ਬਾਅਦ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਪੋਜੀਸ਼ਨ ਦੇ ਦੋਗਲੇਪਣ ਤੇ ਵੀ ਆਪਾਂ ਗੱਲ ਕਰਾਂਗੇ। ਇਹ ਪੁੱਛ ਰਹੇ ਸਨ ਕਿ ਦੇਸ਼ ਦਾ ਗ੍ਰਹਿ ਮੰਤਰੀ ਸਦਨ ਦੇ ਵਿੱਚ ਆ ਕੇ ਜਵਾਬ ਦੇਵੇ। ਦੇਸ਼ ਦਾ ਗ੍ਰਹਿ ਮੰਤਰੀ ਉਸ ਗੱਲ ਨੂੰ ਮੰਨ ਨਹੀਂ ਰਿਹਾ, ਤੇ ਜਿਹੜੇ ਲੋਕ ਸਵਾਲ ਪੁੱਛ ਰਹੇ ਨੇ, ਜਿਹੜੇ ਲੋਕ ਅਕਾਊਂਟੇਬਿਲਟੀ ਤੈਅ ਕਰ ਰਹੇ ਨੇ, ਉਹਨਾਂ ਲੋਕਾਂ ਨੂੰ ਸਦਨ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਬਿਧੂੜੀ ਜਿਹੜਾ ਕਿ ਦਾਨਿਸ਼ ਅਲੀ ਨੂੰ ਬੜਾ ਅਨਾਪ ਸ਼ਨਾਪ ਬੋਲਦਾ, ਉਹ ਚੀਜ਼ਾਂ ਬੋਲਦਾ ਜਿਹੜੀਆਂ ਆਪਾਂ ਬੋਲ ਨਹੀਂ ਸਕਦੇ, ਪਰ ਉਹਨੂੰ ਕੀ ਸਦਨ ਦੇ ਵਿੱਚੋਂ ਬਾਹਰ ਕੱਢਿਆ ਗਿਆ? ਉਹਨੂੰ ਕੀ ਮੈਂਬਰਸ਼ਿਪ ਖਤਮ ਕੀਤੀ ਗਈ? ਨਹੀਂ, ਇਹਦੇ ਉਲਟ ਜਿਹੜੀ ਮਹੂਆ ਮੋਇਤਰਾ ਹੈ ਉਹਨੇ ਸਵਾਲ ਪੁੱਛੇ ਸਨ। ਠੀਕ ਹੈ, ਉਹਦੇ ਕੁਛ ਇਖਲਾਕੀ ਤੌਰ ਤੇ ਕੁਛ ਗਲਤੀਆਂ ਹੋਈਆਂ, ਪਰ ਦੋਸ਼ ਉਹਦੇ ਤੇ ਇਹ ਲਾਇਆ ਗਿਆ ਕਿ ਇਹਨੇ ਪੈਸੇ ਲੈ ਕੇ ਸਵਾਲ ਪੁੱਛੇ ਹੈ, ਪਰ ਉਹ ਦੋਸ਼ ਤਾਂ ਸਾਬਿਤ ਹੀ ਨਹੀਂ ਹੋਇਆ, ਪਰ ਉਹਦੀ ਮੈਂਬਰਸ਼ਿਪ ਖਤਮ ਕਰ ਦਿੱਤੀ। ਦੂਜੇ ਪਾਸੇ ਜਿਹੜੇ ਸਰਕਾਰ ਨੂੰ ਸਵਾਲ ਕਰ ਰਹੇ ਨੇ, ਜਿਹੜੇ ਜਵਾਬਦੇਹੀ ਤੈਅ ਕਰਨ ਦੀ ਗੱਲ ਕਰਦੇ ਨੇ, ਜਿਹੜੇ ਸਵਾਲ ਚੁੱਕ ਰਹੇ ਨੇ ਵੱਖ-ਵੱਖ ਧਿਰਾਂ ਦੇ ਉੱਤੇ ਜਿਨ੍ਹਾਂ ਦੀ ਜਵਾਬਦੇਹੀ ਬਣਦੀ ਹੈ, ਉਹਨਾਂ ਦੀ ਗੱਲ ਨੂੰ ਸੁਣਨ ਦੀ ਬਜਾਏ ਉਹਨਾਂ ਨੂੰ ਸਦਨ ਦੇ ਵਿੱਚੋਂ ਕੱਢਿਆ ਜਾ ਰਿਹਾ ਤਾਂ ਕਿ ਇਹ ਮੰਨ ਲਿਆ ਜਾਵੇ ਕਿ ਅਸੀਂ ਹੌਲੀ ਤਾਨਾਸ਼ਾਹੀ ਸਿਸਟਮ ਦੇ ਵੱਲ ਵੱਧ ਰਹੇ ਹਾਂ। ਹੁਣ ਜਿਹੜਾ ਸ਼ਿਵ ਪ੍ਰਤਾਪ ਹੈ, ਗੱਲ ਤਾਂ ਇੰਨੀ ਕੀ ਹੈ ਕਿ ਉਹਨੂੰ ਸੱਦਿਆ ਜਾਵੇ, ਉਹਨੂੰ ਪੁੱਛਿਆ ਜਾਵੇ ਕਿ ਜਿਹੜੇ ਲੋਕਾਂ ਨੇ ਤੇਥੋਂ ਪਾਸ ਬਣਾਏ ਸੀ ਕੀ ਉਹਨਾਂ ਦੇ ਤੋਂ ਬੈਕਗਰਾਊਂਡ ਚੈੱਕ ਕੀਤਾ, ਉਹਨਾਂ ਨੇ ਤੇਥੋਂ ਪਾਸ ਕਿਸ ਆਧਾਰ ਤੇ ਲਏ, ਜਾਂ ਜਿਹੜੀਆਂ ਵੀ ਹੋਰ ਕਾਨੂੰਨੀ ਪੱਖ ਤੋਂ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ।
ਜੇਕਰ ਤੁਸੀਂ ਸੋਚੋ ਕਿ ਇਹਦੀ ਥਾਂ ਤੇ ਕੋਈ ਮਿਨੋਰਟੀ ਦਾ ਬੰਦਾ ਹੁੰਦਾ, ਕੋਈ ਸਿੱਖ ਉੱਥੇ ਨੌਜਵਾਨ ਹੁੰਦਾ, ਕੋਈ ਮੁਸਲਿਮ ਭਾਈਚਾਰੇ 'ਚ ਨੌਜਵਾਨ ਹੁੰਦਾ, ਤਾਂ ਦੇਸ਼ ਦੇ ਵਿੱਚ ਮੀਡੀਏ ਦੀ ਸਥਿਤੀ ਕੀ ਹੋਣੀ ਸੀ। ਜਿਹੜੇ ਅੱਜ ਮੂੰਹ ਦੇ ਵਿੱਚ ਘੁੰਗਣੀਆਂ ਪਾਈ ਬੈਠੇ ਆ, ਜਿਹੜੇ ਟੁੱਕੜ ਬੋਚ ਨੇ, ਸਰਕਾਰੀ ਟੁੱਕੜ ਬੋਚ ਨੇ, ਉਹ ਕੀ ਇਸੇ ਤਰ੍ਹਾਂ ਹੀ ਰੌਲਾ ਪਾਉਂਦੇ ਜਿਵੇਂ ਹੁਣ ਉਹ ਚੁੱਪ ਨੇ। ਪਰ ਹੁਣ ਚੁੱਪ ਕਿਉਂ ਨੇ, ਇਹ ਉਹਨਾਂ ਦੀ ਚੁੱਪ ਤੇ ਵੀ ਸਵਾਲ ਹੈ। ਅੱਗੇ ਉਹ ਜਦੋਂ ਕੋਈ ਮਸਲਾ ਹੁੰਦਾ ਤੇ ਉਹ ਬੜੇ ਉੱਚੀ ਉੱਚੀ ਬੋਲਦੇ ਨੇ, ਬੜਾ ਪ੍ਰਭਾਵ ਪਾਉਂਦੇ ਨੇ, ਜਦ ਕਿ ਉੱਚੀ ਬੋਲਣ ਨਾਲ ਤੁਹਾਡੀ ਗੱਲ ਕਦੇ ਮਿਆਰੀ ਨਹੀਂ ਹੋ ਜਾਂਦੀ। ਜ਼ਿਆਦਾ ਬੋਲਣ ਨਾਲ ਤੁਸੀਂ ਸੱਚੇ ਨਹੀਂ ਹੋ ਜਾਂਦੇ। ਗੱਲ ਨੇ ਉਹੀ ਰਹਿਣਾ ਹੈ। ਜੇਕਰ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਜਵਾਬਦੇਹੀ ਨਹੀਂ ਤੈਅ ਕਰ ਰਿਹਾ ਜਾਂ ਉਹ ਅਕਾਊਂਟੇਬਿਲਿਟੀ ਤੋਂ ਭੱਜ ਰਿਹਾ ਹੈ, ਤਾਂ ਕੀ ਇਹ ਮੰਨ ਲਿਆ ਜਾਵੇ ਕਿ ਸਰਕਾਰ ਹੁਣ ਆਪੋਜੀਸ਼ਨ ਪਾਰਟੀਆਂ ਬਾਰੇ ਇਹ ਸੋਚਦੇ ਕਿ ਸਾਨੂੰ ਮੈਂਡੇਟ ਮਿਲ ਗਿਆ, ਅਸੀਂ ਇਹਨਾਂ ਤੋਂ ਲੈਣਾ ਕੀ ਹੈ। ਇਹ ਅਸਲ ਦੇ ਵਿੱਚ ਲੋਕ ਫਤਵੇ ਦਾ ਅਪਮਾਨ ਹੈ, ਤਿਰਸਕਾਰ ਹੈ। ਜਦੋਂ ਤੁਸੀਂ ਦੂਜੀ ਧਿਰ ਦੇ ਚੁਣੇ ਹੋਏ ਨੁਮਾਇੰਦੇ ਦਾ ਸਤਿਕਾਰ ਵੀ ਨਹੀਂ ਕਰਦੇ, ਔਰ ਮਾਫ ਕਰਨਾ ਇਹਦੇ ਵਿੱਚ ਸਾਡੀ ਪੰਜਾਬ ਸਰਕਾਰ ਵੀ ਸ਼ਾਮਲ ਹੈ। ਇੱਥੇ ਵੀ ਕਈ ਵਾਰੀ ਤੁਹਾਨੂੰ ਉਹ ਹਉਮੈ ਝਲਕਦਾ ਹੈ ਸਰਕਾਰ ਦੀਆਂ ਗੱਲਾਂ ਦੇ ਵਿੱਚੋਂ, ਸਰਕਾਰ ਦੇ ਕੰਮਾਂ ਦੇ ਵਿੱਚੋਂ। ਪੰਜਾਬ ਦੇ ਵਿੱਚ ਵੀ ਜਿੱਥੇ ਉਹ ਕਹਿੰਦੇ ਨੇ ਕਿ ਨਹੀਂ ਅਸੀਂ ਤੁਹਾਨੂੰ ਨਹੀਂ ਜਵਾਬ ਦੇਣਾ। ਕਿਉਂ ਨਹੀਂ ਜਵਾਬ ਦੇਣਾ? ਉਹ ਕਿਸੇ ਹਲਕੇ 'ਚ ਆਉਂਦੇ ਨੇ, ਕਿਸੇ ਕੌਂਸਟੀਚੁਐਂਸੀ ਦੇ ਲੋਕਾਂ ਨੇ ਉਹਨਾਂ ਤੇ ਭਰੋਸਾ ਪ੍ਰਗਟਾਇਆ ਹੈ। ਤੁਸੀਂ ਉਹ ਇਕੱਲਾ ਨੁਮਾਇੰਦੇ ਦੇ ਜਵਾਬ ਤੋਂ ਨਹੀਂ ਭੱਜ ਰਹੇ, ਉਸ ਹਲਕੇ ਨੂੰ ਵੀ ਪਿੱਠ ਦਿਖਾ ਰਹੇ ਹੋ, ਜਿਹੜਾ ਕਿ ਇਖਲਾਕੀ ਤੇ ਮੋਰਲ ਗਰਾਊਂਡ ਤੇ ਤੁਹਾਡੇ ਕੰਮਕਾਜ ਦੇ ਬਿਲਕੁਲ ਉਲਟਾ ਹੈ, ਤੁਹਾਡੇ ਨੈਤਿਕ ਫਰਜ਼ਾਂ ਦੇ ਬਿਲਕੁਲ ਉਲਟਾ ਹੈ। ਖੈਰ, ਆਪਾਂ ਅਗਲੀ ਗੱਲ ਦੇ ਵੱਲ ਵਧਦੇ ਹਾਂ। ਡੈਮੋਕ੍ਰੈਟਿਕ ਸਿਸਟਮ ਕੀ ਹੈ? ਲੋਕ ਆਪਣੇ ਨੁਮਾਇੰਦੇ ਚੁਣਦੇ ਨੇ ਤੇ ਉਹ ਨੁਮਾਇੰਦੇ ਜਾ ਕੇ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਗੱਲ ਰੱਖਦੇ ਨੇ। ਤੇ ਇਸੇ ਤਰ੍ਹਾਂ ਸਰਕਾਰ ਤੇ ਇਹ ਬੋਝ ਹੁੰਦਾ ਕਿ ਹੁਣ ਸਦਨ ਆਉਣ ਵਾਲਾ ਤੇ ਹੁਣ ਅਸੀਂ ਜਵਾਬਦੇਹੀ ਸਾਡੀ ਹੋਣੀ ਹੈ ਤੇ ਆਪਾਂ ਕਿਵੇਂ ਜਵਾਬ ਦੇਵਾਂਗੇ। ਪਰ ਸਰਕਾਰ ਇੱਥੇ ਕੀ ਜਵਾਬ ਦੇ ਰਹੀ ਹੈ ਕਿ ਉਹ ਵਿਰੋਧੀਆਂ ਦੇ ਸਵਾਲਾਂ ਨੂੰ ਐਡਰੈਸ ਵੀ ਕਰ ਰਹੀ ਹੈ ਕਿ ਨਹੀਂ ਕਰ ਰਹੀ। ਇਸੇ ਪਾਰਟੀ ਦੀ ਸਰਕਾਰ ਸੀ ਜਦੋਂ 2001 ਦੇ ਵਿੱਚ ਹਮਲਾ ਹੋਇਆ ਸੀ ਸੰਸਦ ਦੇ ਉੱਤੇ। ਅਟਲ ਬਿਹਾਰੀ ਵਾਜਪਾਈ ਤੇ LK ਅਡਵਾਨੀ ਉਦੋਂ ਸਰਕਾਰ ਦੇ ਵਿੱਚ ਸੀ। ਉਹਨਾਂ ਨੇ ਨਾ ਸਿਰਫ ਬਹਿਸ ਕੀਤੀ ਸਦਨ ਦੇ ਵਿੱਚ, ਬਲਕਿ ਹਿੱਸਾ ਲਿਆ ਔਰ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਜਦ ਕਿ ਉਸੇ ਪਾਰਟੀ ਦੀ ਸਰਕਾਰ ਹੈ, ਉਸੇ ਪਾਰਟੀ 'ਚੋਂ ਹੀ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਹੈ, ਉਸੇ ਪਾਰਟੀ 'ਚ ਹੀ ਪ੍ਰਧਾਨ ਮੰਤਰੀ ਹੈ। ਪਰ ਇਹ ਸਵਾਲਾਂ ਦੇ ਜਵਾਬਾਂ ਤੋਂ ਭੱਜ ਰਹੇ ਨੇ, ਜਵਾਬ ਦੇਣ ਤੋਂ ਭੱਜ ਰਹੇ ਨੇ। ਜੇਕਰ ਟੈਲੀਵਿਜ਼ਨ ਤੇ ਆ ਕੇ ਬੋਲਿਆ ਜਾ ਸਕਦਾ ਹੈ ਤਾਂ ਫਿਰ ਸਦਨ ਦੇ ਵਿੱਚ ਕਿਉਂ ਨਹੀਂ? ਜੇਕਰ ਤੁਸੀਂ ਆਮ ਮੀਡੀਆ ਦੇ ਨਾਲ ਬਾਹਰ ਗੱਲ ਕਰ ਰਹੇ ਹੋ ਤਾਂ ਸਦਨ ਦੇ ਵਿੱਚ ਕਿਉਂ ਨਹੀਂ? ਦੂਜੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਦੀ ਤੁਸੀਂ ਚੁਣੇ ਹੋ ਲੋਕਾਂ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ। ਉਹ ਜਿੱਥੋਂ ਦੇ ਨੁਮਾਇੰਦੇ ਨੇ ਉੱਥੇ ਜਾ ਕੇ ਕੀ ਕਹਿਣਗੇ ਕਿ ਸਰਕਾਰ ਸਾਡੀ ਗੱਲ ਨਹੀਂ ਸੁਣਦੀ। ਕਿ ਉਹ ਉਸ ਤੋਂ ਬਾਅਦ ਉਹ ਇਹ ਵੀ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਕਿ ਜਦੋਂ ਸਾਡੀ ਕੋਈ ਵਕਤ ਹੀ ਹੈ ਨਹੀਂ, ਜਦੋਂ ਸਾਡੇ ਲੋਕ ਸਾਨੂੰ ਲੋਕਾਂ ਨੇ ਚੁਣਿਆ ਪਰ ਸਰਕਾਰ ਸਾਨੂੰ ਚੁਣਦੀ ਨਹੀਂ, ਤੇ ਫਿਰ ਇਹਦਾ ਫਾਇਦਾ ਕੀ? ਫਿਰ ਤੁਸੀਂ ਆਪੇ ਨੋਮੀਨੇਟ ਕਰ ਲਓ ਲੋਕ ਜਿਨ੍ਹਾਂ ਲੋਕਾਂ ਦੇ ਨਾਲ ਤੁਹਾਡਾ ਗੱਲ ਕਰਨ ਨੂੰ ਜੀ ਕਰਦਾ ਸਦਨ ਦੇ ਵਿੱਚ, ਉਹਨਾਂ ਨੂੰ ਬਿਠਾ ਲਓ, ਬਾਕੀ ਦਿਨ ਭਜਾ ਦਿਆ ਕਰੋ। ਔਰ ਪਾਰਟੀਆਂ ਤੇ ਸਰਕਾਰਾਂ ਤਾਨਾਸ਼ਾਹ ਰਵੱਈਏ ਵੱਲ ਕਿਉਂ ਵੱਧ ਰਹੀਆਂ ਨੇ? ਆਪਾਂ ਸ਼ੁਰੂ ਦੇ ਵਿੱਚ ਇਹ ਗੱਲ ਛੇੜੀ ਸੀਗੀ। ਇਹ ਸਮਝਦੀਆਂ ਨੇ ਕਿ ਸਾਨੂੰ ਫਤਵਾ ਮਿਲ ਗਿਆ, ਅਸੀਂ ਜੋ ਮਰਜ਼ੀ ਕਰੀਏ। ਪਰ ਇਹ ਤਰੀਕਾਕਾਰ ਦੇ ਨਾਲ ਬੇਸ਼ੱਕ ਤੁਸੀਂ ਸਰਕਾਰ ਤਾਂ ਚਲਾ ਰਹੇ ਹੋ, ਪਰ ਇਹ ਸਰਕਾਰ ਚਲਾਉਣ ਦੇ ਘੇਰੇ 'ਚ ਨਹੀਂ ਆਉਂਦਾ। ਜਿਹੜੀ ਸਰਕਾਰ ਦੀ ਜਵਾਬਦੇਹੀ ਕੋਈ ਨਹੀਂ, ਜਿਹੜੀ ਸਰਕਾਰ ਨੂੰ ਕੋਈ ਸਵਾਲ ਹੀ ਨਹੀਂ ਕਰ ਸਕਦਾ, ਉਹ ਸਰਕਾਰ ਕਿਵੇਂ ਹੋ ਸਕਦੀ ਹੈ? ਜਿਹੜੀ ਸਰਕਾਰ ਸਵਾਲ ਨੂੰ ਐਡਰੈਸ ਹੀ ਨਹੀਂ ਕਰ ਸਕਦੀ, ਜਿਹੜੀ ਸਰਕਾਰ ਦੇ ਵਿੱਚ ਸਵਾਲ ਦਾ ਸਾਹਮਣਾ ਕਰਨ ਦਾ ਮਾਦਾ ਹੀ ਹੈ ਨਹੀਂ, ਉਹ ਸਰਕਾਰ ਕਿਵੇਂ, ਉਹਨੂੰ ਸਰਕਾਰ ਕਿਵੇਂ ਕਹਿ ਸਕਦੇ ਆਪਾਂ? ਉਹ ਤਾਂ ਫਿਰ ਵਨ ਵੇ ਕਮਿਊਨੀਕੇਸ਼ਨ ਵਾਲੀ ਗੱਲ ਹੋ ਗਈ ਨਾ। ਔਰ ਜਿਹੜੀ ਗੱਲ ਲੋਕ ਕਹਿ ਰਹੇ ਨੇ ਕਿ ਸਰਕਾਰਾਂ ਤਾਨਾਸ਼ਾਹ ਹੋ ਚੁੱਕੀਆਂ ਨੇ, ਉਹ ਇਸੇ ਆਧਾਰ 'ਤੇ ਕਹਿੰਦੇ ਨੇ ਜਦੋਂ ਸਰਕਾਰਾਂ ਕਿਸੇ ਗੱਲ 'ਤੇ ਗੌਰ ਨਹੀਂ ਕਰਦੀਆਂ, ਜਦੋਂ ਸਰਕਾਰਾਂ ਦੇ ਵਿੱਚ ਕੋਈ ਅਕਾਊਂਟੇਬਲ ਹੀ ਨਹੀਂ ਹੁੰਦਾ, ਤਾਂ ਫਿਰ ਇਸੇ ਕਰਕੇ ਕਹਿੰਦੇ ਨੇ ਨਾ ਕਿ ਸਰਕਾਰਾਂ ਤਾਨਾਸ਼ਾਹ ਹੋ ਚੁੱਕੀਆਂ ਨੇ। ਔਰ ਦੂਜੀ ਗੱਲ ਇਹ ਹੈ ਕਿ ਸਰਕਾਰ ਦੀ ਵਿਰੋਧੀ ਧਿਰਾਂ 'ਤੇ ਉਂਗਲ ਉੱਠਦੀ ਹੈ। ਕੁਝ ਲੋਕ ਕਹਿੰਦੇ ਨੇ ਕਿ ਵਿਰੋਧੀ ਧਿਰਾਂ ਵੀ ਖੱਪ ਪਾਉਂਦੀਆਂ ਨੇ। ਵਿਰੋਧੀ ਧਿਰਾਂ ਤਾਂ ਖੱਪ ਪਾਉਂਦੀਆਂ ਹੀ ਆ ਰਹੀਆਂ ਨੇ, ਪਰ ਸਦਨ ਨੂੰ ਚਲਾਉਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਤੇ ਸਰਕਾਰ ਉਹ ਤੋਂ ਭੱਜ ਨਹੀਂ ਸਕਦੀ। ਖੈਰ, ਹੁਣ ਡੈਮੋਕ੍ਰੈਟਿਕ ਸੁਧਾਰਾਂ ਦੀ ਆਪਾਂ ਗੱਲ ਕਰਦੇ ਹਾਂ। ਡੈਮੋਕ੍ਰੈਟਿਕ ਸੁਧਾਰਾਂ ਦੇ ਵਿੱਚ ਤਾਂ ਜਵਾਬਦੇਹੀ ਵੀ ਤੈਅ ਹੁੰਦੀ ਹੈ। ਡੈਮੋਕ੍ਰੈਟਿਕ ਸੁਧਾਰਾਂ ਦੇ ਵਿੱਚ ਤਾਂ ਇਹ ਵੀ ਹੋਣਾ ਚਾਹੀਦਾ ਕਿ ਨੋ ਵਰਕ ਨੋ ਪੇ। ਹੁਣ ਜਿਹੜੇ ਲੋਕ ਵਿਰੋਧੀ ਧਿਰਾਂ ਨੂੰ ਤਾਂ ਤੁਸੀਂ ਸਸਪੈਂਡ ਕਰਕੇ ਘਰਾਂ ਨੂੰ ਤੋਰਤਾ, ਪਰ ਜਿਹੜੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਉਹ ਕੀ ਕਰ ਰਹੇ ਨੇ ਕਿ ਉਹਨਾਂ ਦਾ ਕੰਮ ਸਿਰਫ ਪ੍ਰਧਾਨ ਮੰਤਰੀ ਦੇ ਭਾਸ਼ਣ 'ਤੇ ਤਾੜੀਆਂ ਵਜਾਉਣਾ। ਕਿ ਜਿਹੜਾ ਗ੍ਰਹਿ ਮੰਤਰੀ ਹੈ ਜਦੋਂ ਉਹ ਬੋਲੂਗਾ ਜਾਂ ਪ੍ਰਧਾਨ ਮੰਤਰੀ ਜਦੋਂ ਬੋਲੂਗਾ, ਤੇ ਜਿਹੜੇ ਦੂਜੀ ਤੁਹਾਡੀ ਪਾਰਟੀ ਦੇ ਮੈਂਬਰ ਨੇ ਤੁਹਾਡੇ ਨਾਲ ਹਮ ਮਸ਼ਵਰਾ ਨੇ, ਤਾਂ ਕਿ ਉਹਨਾਂ ਦਾ ਕੰਮ ਤੁਹਾਡੇ ਭਾਸ਼ਣਾਂ 'ਤੇ ਤਾੜੀਆਂ ਮਾਰਨਾ ਹੀ ਹੈ। ਤੇ ਸੰਸਦ ਦੇ ਵਿੱਚੋਂ ਜੇ ਆਪਾਂ ਬੈਕਗਰਾਊਂਡ 'ਚ ਚੱਲ ਗਏ ਤਾਂ ਕਦੋਂ ਕਿਹੜੀਆਂ ਚੀਜ਼ਾਂ ਦੇ ਵਿੱਚ ਜਿਹੜੀ ਜਵਾਬਦੇਹੀ ਉਹ ਤੈਅ ਹੋਈ ਸੀ ਤੇ ਉਸ ਤੋਂ ਬਾਅਦ ਕਿਵੇਂ MP ਮੁਅੱਤਲ ਕੀਤੇ ਗਏ ਸੀ। 1999 ਦੇ ਵਿੱਚ 63 ਲੋਕ ਸਭਾ ਦੇ ਮੈਂਬਰ ਸੀਗੇ ਜਿਹੜੇ ਸਸਪੈਂਡ ਕੀਤੇ ਗਏ ਸੀ 15 ਮਾਰਚ ਨੂੰ। ਇਹ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਦੇ ਨਾਲ ਜੁੜੀ ਕੋਈ ਜਾਂਚ ਸੀਗੀ। ਉਸ ਕਮੇਟੀ ਦੇ ਮਾਮਲੇ ਦੇ ਵਿੱਚ ਚਰਚਾ ਹੋ ਰਹੀ ਸੀ, ਉਦੋਂ ਇਹਨਾਂ ਨੂੰ ਕੀਤਾ ਗਿਆ ਸੀ। 2015 ਦੇ ਵਿੱਚ ਲੋਕ ਸਭਾ ਸਪੀਕਰ ਹੁੰਦੇ ਸੀ ਸੁਮਿਤਰਾ ਮਹਾਜਨ।
ਉਹਨਾਂ ਨੇ 25 ਕਾਂਗਰਸ ਮੈਂਬਰਸ ਜਿਹੜੇ ਨੇ ਉਹ ਸਸਪੈਂਡ ਕੀਤੇ ਸੀਗੇ। ਇੱਥੇ ਗੱਲ ਹੋ ਰਹੀ ਸੀ ਕੋਈ ਜਿਹੜੇ ਵੈਲ ਆਫ ਦਾ ਹਾਊਸ ਕੋਲੇ ਜਾ ਕੇ ਉਹ ਪ੍ਰੋਟੈਸਟ ਕਰਨ ਲੱਗ ਪਏ ਸੀ। 2014 ਦੇ ਵਿੱਚ ਮੋਦੀ ਦੀ ਸਰਕਾਰ ਬਣੀ ਸੀ। 15ਵੀਂ ਲੋਕ ਸਭਾ ਦੇ ਵਿੱਚ ਜਿਹੜੇ ਕਾਂਗਰਸ ਦੇ ਹੀ ਕੁਝ ਮੈਂਬਰ ਪਾਰਲੀਮੈਂਟ ਨੂੰ ਇਸ ਕਰਕੇ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਆਂਧਰਾ ਪ੍ਰਦੇਸ਼ ਦੇ ਇੱਕ ਮਸਲੇ ਤੇ ਬੋਲ ਰਹੇ ਸਨ। ਜਿਹੜੇ ਜੈਰਾਮ ਰਮੇਸ਼ ਨੇ ਕਾਂਗਰਸ ਦੇ ਜਨਰਲ ਸੈਕਟਰੀ ਨੇ, ਇਹਨਾਂ ਨੇ ਕਿਹਾ ਕਿ ਜਿਹੜਾ डेमोक्रेसी है और जी तानाशाही का दूसरा नाम मोदी शाही है, डेमोक्रेसी हैज़ बीन सस्पेंडेड। इन्होंने सस्पेंडेड जयराम रमेश ने गल कही है। हालांकि बहुत बार कांग्रेस से भी ये दोष लगते रहे ने कि उन्हें भी सदन दे विच जिहड़ी सदन की मर्यादा उहदी उलंघना की है। पर की प्रधान मंत्री गृह मंत्री तो जवाब मंगना भी गुनाह वा? कि विरोधी धिरां दे बिना जदों तुहाडा सदन जुड़ूगा कि तुसीं उहनूं कह सकोगे कि यह ਜਿਹੜਾ ਅਸਲ ਡੈਮੋਕ੍ਰੈਟਿਕ ਸਿਸਟਮ ਦਾ ਇੱਕ ਤਵਾਜ਼ਨ ਹੈ ਕਿ ਵਿਰੋਧੀ ਧਿਰ ਵੀ ਬਹਿੰਦੀ ਹੈ, ਸਰਕਾਰ ਵੀ ਬਹਿੰਦੀ ਹੈ, ਸਰਕਾਰ ਦੇ ਗਲਤ ਕੰਮਾਂ ਤੇ ਚਰਚਾ ਹੁੰਦੀ ਹੈ, ਕਿ ਉਹ ਤਵਾਜ਼ਨ ਸਹੀ ਬੈਠੂਗਾ ਜਦੋਂ ਤੁਸੀਂ ਵਿਰੋਧੀਆਂ ਨੂੰ ਬਾਹਰ ਹੀ ਕੱਢ ਦਿਓਗੇ। ਔਰ ਵਿਰੋਧੀਆਂ ਨੂੰ ਤਾਂ ਬਾਹਰ ਕੱਢਣਾ ਹੀ ਕੱਢਣਾ, ਵਿਰੋਧੀ ਧਿਰ ਦੇ ਆਗੂ ਨੂੰ ਵੀ ਬਾਹਰ ਕੱਢ ਦਿੱਤਾ। ਸੋ ਇਹ ਸਾਰੀ ਸਥਿਤੀ ਬਣੀ ਹੈ ਜਿਸ ਦੇ ਉੱਤੇ ਚਰਚਾ ਹੋ ਰਹੀ ਹੈ। ਔਰ ਜਿਵੇਂ ਆਪਾਂ ਮੈਂ ਜ਼ਿਕਰ ਕੀਤਾ ਸੀਗਾ ਕਿ ਪਾਰਟੀਆਂ ਵੀ ਤੇ ਸਰਕਾਰਾਂ ਜਵਾਬਦੇਹੀ ਤੋਂ ਭੱਜ ਰਹੀਆਂ ਨੇ ਤੇ ਪਾਰਟੀਆਂ ਉਹ ਇਸ ਤਰ੍ਹਾਂ ਕੰਮ ਕਰ ਰਹੀਆਂ ਨੇ ਕਿ ਜਦੋਂ ਸਦਨ ਜੁੜਦਾ ਹੈ ਤਾਂ ਉਹ ਵਿਹਪ ਜਾਰੀ ਹੋ ਜਾਂਦਾ ਹੈ। ਹਾਲਾਂਕਿ ਹਰ ਮੈਂਬਰ ਪਾਰਲੀਮੈਂਟ ਹਰ ਐਮਐਲਏ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਪਰ ਜਦੋਂ ਵਿਹਪ ਜਾਰੀ ਹੋ ਗਿਆ ਤੇ ਉਹ ਆਪਣੀ ਗੱਲ ਨਹੀਂ ਕਰ ਸਕੇਗਾ, ਉਹ ਗੱਲ ਕਰੇਗਾ ਜਿਹੜੀ ਉਹਦੀ ਪਾਰਟੀ ਨੂੰ ਸੂਟ ਕਰਦੀ ਹੈ। ਪਰ ਇਹ ਪ੍ਰਚਲਨ ਬਿਲਕੁਲ ਗਲਤ ਹੈ। ਪਾਰਟੀਆਂ ਦੇ ਵਿੱਚ ਜੀ ਹਜੂਰੀਏ ਟਾਈਪ ਦੇ ਲੋਕ, ਪਾਰਟੀਆਂ ਦੇ ਵਿੱਚ ਚਾਪਲੂਸ ਇੱਕ ਕਿਸਮ ਦੇ ਲੋਕ ਭਾਰੂ ਨੇ। ਪਾਰਟੀਆਂ ਦੀ ਆਪਣੀ ਆਈਡੀਓਲੋਜੀ ਕਈ ਥਾਈਂ ਤੱਕ ਖੜੀ ਦਿਖਾਈ ਦਿੰਦੀ ਹੈ, ਪਰ ਉਹ ਆਈਡੀਓਲੋਜੀ ਉਹੀ ਅਪਣਾਉਂਦੇ ਨੇ ਜਿਹੜੀ ਉਹਨਾਂ ਦੇ ਪੋਲੀਟੀਕਲ ਏਜੰਡੇ ਨੂੰ ਸੂਟ ਕਰਦੀ ਹੈ, ਨਾ ਕਿ ਉਹ ਆਈਡੀਓਲੋਜੀ ਜਿਹੜੀ ਇੱਕ ਦੇਸ਼ ਦੀ ਆਈਡੀਓਲੋਜੀ ਹੁੰਦੀ ਹੈ, ਜਿਹੜੀ ਸੈਕੂਲਰਿਜ਼ਮ ਦੀ ਆਈਡੀਓਲੋਜੀ ਹੁੰਦੀ ਹੈ, ਜਿਹੜੀ ਇੱਕ ਸਿਧਾਂਤ ਦੀ ਆਈਡੀਓਲੋਜੀ ਹੁੰਦੀ ਹੈ, ਉਹਨੂੰ ਨਹੀਂ ਗਾ। ਪਰ ਜਿਹੜੀ ਉਹਨਾਂ ਦੀ ਪੋਲੀਟੀਕਲ ਲਾਈਨ ਨੂੰ ਜੋ ਟੋ ਕਰਦੀ ਹੈ, ਜੋ ਲਾਈਨ ਨੂੰ ਸੂਟ ਕਰਦੀ ਹੈ, ਉਹਨਾਂ ਦੀ ਆਈਡੀਓਲੋਜੀ ਉਸ ਤਰ੍ਹਾਂ ਦੀ ਹੈ। ਪਰ ਇਹ ਜਿਹੜਾ ਮੁਹਾਂਦਰਾ ਇੱਕ ਨਵੀਂ ਜਿਹੜੀ ਲੋਕ ਸਭਾ ਦੀ ਨਵੀਂ ਇਮਾਰਤ ਦੇ ਵਿੱਚ ਨਵਾਂ ਤਰ੍ਹਾਂ ਦਾ ਮੁਹਾਂਦਰਾ ਸਾਨੂੰ ਨਜ਼ਰ ਦੇ ਵਿੱਚ ਆ ਰਿਹਾ। ਇਹ ਤੋਂ ਕਿਹਾ ਜਾ ਸਕਦਾ, ਜਿਵੇਂ ਜੈਰਾਮ ਰਮੇਸ਼ ਕਹਿ ਰਹੇ ਨੇ, ਕਿ ਕੀ ਹੁਣ ਤਾਨਾਸ਼ਾਹੀ ਦਾ ਦੂਜਾ ਨਾਂ ਸੀ ਮੋਦੀ ਸ਼ਾਹੀ ਕਹਿ ਦੇਗੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ